ਹੋ ਸਕਦਾ ਮੁੱਖ ਮੰਤਰੀ ਨੇ ਵੀ ਉਸ ਕਾਨੂੰਨ ਨੂੰ ਨਾ ਪੜ੍ਹਿਆ ਹੋਵੇ ਤੇ ਜੋ ਕਾਨੂੰਨ ਦਾ ਬਣ ਗਿਆ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਸਾਡੇ ਪ੍ਰਧਾਨ ਸਾਹਿਬ ਜਿਹੜੇ SCPC ਉਹਨਾਂ ਵੀ ਉਹਦਾ ਸਵਾਗਤ ਕੀਤਾ। ਹੁਣ ਜਿਹੜਾ ਕਾਨੂੰਨ ਬਣ ਗਿਆ ਉਹਨੂੰ ਰੱਦ ਕਰਾਉਣ ਲਈ SCPC ਜ਼ੋਰ ਲਾ ਰਹੀ ਹੈ, ਪਰ ਪਹਿਲਾਂ ਨਾ ਸਵਾਗਤ ਕਿਉਂ ਕੀਤਾ ਸੀਗਾ? ਪਹਿਲਾਂ ਨਹੀਂ ਸੋਚਿਆ ਵੀ ਇਹ ਕਾਨੂੰਨ ਸਾਡੇ ਵਿਰੁੱਧ ਜਾਊਗਾ। ਅੱਜ ਸ਼ਾਇਦ ਉਸੇ ਕਾਨੂੰਨ ਨੂੰ ਵੇਖ ਕੇ ਮਹਾਰਾਸ਼ਟਰ ਦੀ ਸਰਕਾਰ ਵੀ ਜਿਹੜੀ ਆ ਉਹ 1956 ਦੇ ਸੋਧ ਕਰ ਰਹੀ ਆ ਤਾਂ ਕਿ ਅਸੀਂ ਵੀ ਉਹਨਾਂ ਵਰਤ ਕੇ ਤਾਂ ਅਸੀਂ ਵੀ ਉੱਤੇ ਕਬਜ਼ਾ ਕਰ ਲਈਏ। 12 ਤਰੀਕ ਨੂੰ ਤੁਸੀਂ ਉਹਨੂੰ ਪਾਉਂਦੇ ਜੇ ਸੋਸ਼ਲ ਮੀਡੀਆ ਤੇ ਆਪਣੇ ਚੈਨਲ ਤੇ ਜਿਹੜਾ ਵੀ ਉਹਨਾਂ ਦਾ ਹੈਗਾ ਵਾ, ਤੇ 13 ਤਰੀਕ ਨੂੰ ਤੁਸੀਂ ਪਾਸ ਕਰ ਦਿੰਦੇ ਉਹਨੂੰ ਬਿਨਾਂ ਕਿਸੇ ਗੱਲ ਤੋਂ। ਤੇ ਜਿਹੜੇ ਆਪੋਜੀਸ਼ਨ ਪਾਰਟੀਆਂ ਵਾਲੇ ਸੀ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਵਿਰੋਧ ਕੀਤਾ ਤੇ ਸਿੱਖ ਸਾਡੇ ਵਿਰੁੱਧ ਹੋ ਜਾਣਗੇ ਤੇ ਆਪ ਪਾਰਟੀ ਨੂੰ ਚੜ੍ਹ ਮਾਜੂਗੀ, ਲਓ ਜੀ ਅਸੀਂ ਤਾਂ ਕਾਨੂੰਨ ਲਿਆਂਦਾ ਸੀ ਇਹਨਾਂ ਨੇ ਪਾਸ ਨਹੀਂ ਹੋਣ ਦਿੱਤਾ। ਇਸੇ ਤੋਂ ਡਰਦਿਆਂ ਕੋਈ MLA ਨਹੀਂ ਬੋਲਿਆ। ਜਦੋਂ ਇਹੋ ਜਿਹੀ ਤੁਸੀਂ ਕਾਨੂੰਨ ਪਾਸ ਕਰੋਗੇ ਉਹਨੂੰ ਪਤਾ ਤੋਂ ਪਹਿਲਾਂ ਇੰਨਾ ਇੰਪੋਰਟੈਂਟ ਕਾਨੂੰਨ, ਉਹ ਵੀ ਗੁਰੂ ਗ੍ਰੰਥ ਸਾਹਿਬ ਬਾਰੇ, ਉਹਨੂੰ ਤੁਸੀਂ ਪੜ੍ਹੋ ਤੱਕ ਨਾ। ਜਦੋਂ 2008 ਦੇ ਵਿੱਚ ਕਾਨੂੰਨ ਬਣਿਆ ਸੀਗਾ, ਅਕਾਲੀਆਂ ਨੇ ਬਣਾਇਆ ਸੀ, ਉਹ ਵੀ ਗਲਤ ਸੀਗਾ। ਉਸੇ ਦੀ ਆੜ ਲੈ ਕੇ ਹੁਣ ਉਹਦੇ ਵਿੱਚ ਸੋਧ ਕਰਤੀ। ਹੁਣ ਕੱਲ ਨੂੰ ਨਵੀਂ ਸਰਕਾਰ ਆਉਂਦੀ ਆ ਕੋਈ, ਉਹ ਇਸੇ ਆੜ ਦੇ ਵਿੱਚ ਲੈ ਕੇ ਕੋਈ ਨਵੀਂ ਸੋਧ ਕਰ ਦੂਗੀ, ਫਿਰ ਤੁਸੀਂ ਕੀ ਕਰੋਗੇ? ਪਹਿਲਾਂ ਤਾਂ ਸੁਖਬੀਰ ਬਾਦਲ ਨੇ ਖੀਰ ਬਣਾ ਕੇ ਸਵਾਹ ਪਾਤੀ ਸੀ ਵਿੱਚ, ਤੇ ਜੇ ਉਹ ਹੁਣ ਇਹ ਭੱਜਣਗੇ ਤੇ ਇਹ ਵੀ ਖੀਰ ਬਣਾ ਕੇ ਉਹਦੇ ਸਵਾਹ ਪਾਉਣ ਵਾਲੀ ਗੱਲ ਕਰ ਦੇਣਗੇ। ਸਿੱਖਾਂ ਦੀ ਜਿਹੜੀ ਸਰਮੌਰ ਜਨਤਾ ਸੰਸਥਾ ਵਾ ਉਹ SCPC ਆ, ਜਥੇਦਾਰ ਜਿਹੜਾ ਸਰਮੌਰ ਹੈ ਉਹਨਾਂ ਤੋਂ ਸਲਾਹ ਲੈ ਲੈਂਦੇ ਤੇ ਸ਼ਾਇਦ ਇਹਨਾਂ ਰੌਲਾ ਹੀ ਨਾ ਪੈਂਦਾ। ਪਰ ਗੱਲ ਤਾਂ ਉੱਥੇ ਫਿਰ ਉਹਦਾ ਕਹਿੰਦਾ ਸੀ ਵੀ ਇਹਨਾਂ ਨੇ ਸਮਝਿਆ ਵੀ ਉੱਥੇ ਬਾਦਲ ਦਲੀ ਆ, ਉਹਦਾ ਕ੍ਰੈਡਿਟ ਕਿਤੇ ਉਹ ਨਾ ਲੈ ਜਾਣ। ਇੱਥੇ ਤਾਂ ਕ੍ਰੈਡਿਟ ਦਾ ਮਾਮਲਾ ਵਾ, ਕ੍ਰੈਡਿਟ 'ਚ ਫਸੇ ਹੋਏ ਆ, ਉਹ ਵੀ ਫਸੇ ਹੋਏ ਤੇ ਉਹ ਵੀ ਫਸੇ ਹੋਏ ਆ। ਇਹ ਕਰਕੇ ਇਹਨਾਂ ਨੇ ਉਹਨਾਂ ਤੋਂ ਸਲਾਹ ਨਹੀਂ ਲਈ। ਗੱਲ ਅਸਲ ਕਸੂਰ ਜਿਹੜੀ ਸਾਰੇ ਜ਼ਿੰਮੇਵਾਰ ਉਹ SCPC ਤੇ ਬਾਦਲ ਧੜਾ ਜਿੰਨੇ ਅਕਾਲ ਤਖਤ ਨੂੰ ਵਰਤਿਆ, ਉਹਦੇ ਕਰਕੇ ਆਧਾਰ ਕਰਤਾ ਨਾ। ਅੱਜ ਜਥੇਦਾਰ ਨੂੰ ਉਹ ਨਚਾਇਆ ਜਾ ਰਿਹਾ ਕਠਪੁਤਲੀ ਬਣ ਕੇ, ਸਿੱਖਾਂ ਦੀ ਬੇਇੱਜ਼ਤੀ ਨਹੀਂ ਹੈਗੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜਾਬ ਸਰਕਾਰ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਇੱਕ ਕਾਨੂੰਨ ਬਣਾਇਆ ਗਿਆ, ਸਤਿਕਾਰ ਐਕਟ ਕਾਨੂੰਨ, ਜਿਹਦੀ ਸੋਧ ਕੀਤੀ ਗਈ 2008। ਇਹ ਸਤਿਕਾਰ ਐਕਟ ਸੀ ਔਰ ਅਮੈਂਡਮੈਂਟ ਹੋਈ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਦਲੀਲਾਂ ਜਾਂ ਜਿਹੜੇ ਵੱਖ-ਵੱਖ ਸਵਾਲੀਆ ਚਿੰਨ੍ਹ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੇਤ ਜਿਹੜਾ ਸਿੰਘ ਸਾਹਿਬਾਨ ਦੇ ਵੱਲੋਂ ਇੱਕ ਲੰਘੇ ਸਮੇਂ ਦੇ ਦਰਮਿਆਨ ਇਕੱਤਰਤਾ ਬੁਲਾਈ ਗਈ ਤੇ ਉਹਦੇ ਵਿੱਚ ਵੀ ਸਵਾਲੀਆ ਚਿੰਨ੍ਹ ਲੱਗਾ। ਪਰ ਹਾਲ ਦੇ ਵਿੱਚ ਜਿਹੜਾ ਬੀਤੇ ਤਕਰੀਬਨ 2 ਦਿਨ ਪਹਿਲਾਂ ਸਿੰਘ ਸਾਹਿਬ ਦੇ ਵੱਲੋਂ, ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਤਲਬ ਕੀਤਾ ਗਿਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਔਰ ਜਿਹੜੇ ਲੋਕਾਂ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਕਾਨੂੰਨ ਬਣਾਉਣ ਦੇ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ। ਤੇ ਖਾਸ ਤੌਰ ਤੇ ਵੀ ਕਾਬਲੇ ਗੌਰ ਹੈ ਕਿ ਜਦੋਂ ਇਸ ਕਾਨੂੰਨ ਦੇ ਬਾਬਤ ਉਹਨਾਂ ਵੱਖ-ਵੱਖ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਤਾਂ ਵੱਡੀ ਤਾਦਾਦ ਦੇ ਵਿੱਚ ਉਹ ਲੋਕ ਇਸ ਗੱਲ ਤੋਂ ਨਾਕਾਮ ਰਹੇ ਨੇ ਕਿ ਉਹ ਸਤਿਕਾਰ ਐਕਟ ਕੀ ਹੈ, ਇਹ ਕਾਨੂੰਨ ਕਿਵੇਂ ਘੜਿਆ ਗਿਆ, ਕਿਹੜੀਆਂ ਚੀਜ਼ਾਂ ਐਡ ਆਨ ਨੇ, ਉਹ ਇਸ ਚੀਜ਼ ਨੂੰ ਡਿਫਾਈਨ ਕਰਨ ਤੋਂ ਕਿਤੇ ਨਾ ਕਿਤੇ ਪਿੱਛੇ ਰਹੇ ਨੇ। ਇਹਨਾਂ तमाम ਸਾਰੇ ਸਵਾਲਾਂ ਨੂੰ ਲੈ ਕੇ 1 ਮਹੀਨੇ ਦਾ ਜਿਹੜਾ ਸਮਾਂ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਦੇ ਦਿੱਤਾ ਗਿਆ। ਤਾਂ ਜਿਹੜੇ तमाम ਸਾਰੇ ਇਹਨਾਂ ਮਸਲਿਆਂ ਦੇ ਵਿੱਚ ਸੰਜੀਦਾ ਸਵਾਲ ਨੇ, ਉਹਨਾਂ ਸੰਜੀਦਾ ਸਵਾਲਾਂ ਤੇ ਪਿਛਲੇ ਲਗਾਤਾਰ ਕਈ ਮਹੀਨਿਆਂ ਤੋਂ ਲਿਖਦੇ ਆ ਰਹੇ ਨੇ ਸੀਨੀਅਰ ਪੱਤਰਕਾਰ ਬਖਸ਼ੀਸ਼ ਸਿੰਘ ਗਿੱਲ ਹੋਣੀ ਹੈ ਸਾਡੇ ਨਾਲ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਮੈਂ ਸਭ ਤੋਂ ਪਹਿਲਾਂ ਚੈਨਲ 84 ਦਾ ਸਵਾਗਤ ਕਰਦਾ ਤਾਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣੇ ਵਿਚਾਰ ਪੇਸ਼ ਕਰ ਸਕਾਂ। ਤਾਂ ਉਹ ਸਭ ਤੋਂ ਪਹਿਲਾਂ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਸਤਿਕਾਰ ਐਕਟ ਲਿਆਂਦਾ ਗਿਆ ਔਰ ਖਾਸ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਗਏ ਕਿ ਕੋਈ ਬੇਅਦਬੀ ਕਰਨੀ ਤੇ ਦੂਰ ਦੀ ਗੱਲ ਹੈ, ਬੇਅਦਬੀ ਕਰਨ ਬਾਰੇ ਵੀ 100 ਵਾਰ ਸੋਚੂਗਾ। ਬਹੁਤ ਸਾਰੀਆਂ ਹੋਰ ਵੱਡੀਆਂ ਦਲੀਲਾਂ ਸੀ ਔਰ ਇੱਕ ਇਹ ਵੀ ਵੱਡਾ ਸਵਾਲੀਆ ਚਿੰਨ੍ਹ ਵਿਰੋਧੀ ਧਿਰਾਂ ਦੇ ਵੱਲੋਂ ਜਾਂ ਸਿੱਖ ਚਿੰਤਕਾਂ ਦੇ ਵੱਲੋਂ ਲੱਗਾ ਕਿ ਜਿਹੜੀਆਂ ਚੀਜ਼ਾਂ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੋਲੀਆਂ ਉਹ ਚੀਜ਼ਾਂ ਇਸ ਕਾਨੂੰਨ ਦੇ ਨਾਲ ਬਿਲਕੁਲ ਹੀ ਮੇਲ ਜੋਲ ਨਹੀਂ ਖਾਂਦੀਆਂ।
ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਹੜਾ ਨੁਮਾਇੰਦਿਆਂ ਨੂੰ ਤਲਬ ਕੀਤਾ, ਉਸ ਤੋਂ ਬਾਅਦ ਜਵਾਬਦੇਹੀ ਹੋਈ, ਉਹ ਲੋਕ ਸੀ ਜਿਹੜਾ ਉਹ ਚੀਜ਼ਾਂ ਦੱਸਣ ਦੇ ਵਿੱਚ ਨਾਕਾਮ ਰਹੇ। ਕਿਵੇਂ ਦੇਖਦੇ ਹੋ ਤਮਾਮ ਸਾਰੇ ਪੱਖਾਂ ਨੂੰ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੇਅਦਬੀ ਕਾਨੂੰਨ ਬਣਾਇਆ ਗਿਆ, ਇਹ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਜੇ ਸਿੱਖ ਕੌਮ ਜਾਗਰੂਕ ਹੁੰਦੀ ਤਾਂ। ਸਿੱਖ ਕੌਮ ਦੇ ਛਾਉਣ ਕਰਕੇ ਹੀ ਬੇਅਦਬੀਆਂ ਹੋ ਰਹੀਆਂ। ਜੇ ਇਹਨਾਂ ਬੇਅਦਬੀਆਂ ਨੂੰ ਉਸ ਵੇਲੇ 2015 'ਚ ਠੱਲ ਪਾਈ ਜਾਂਦੀ, ਉਸ ਵੇਲੇ ਸਰਕਾਰ ਵੀ ਅਕਾਲੀਆਂ ਦੀ ਸੀ, ਜਿਹਨੇ ਆਪਣੇ ਆਪ ਨੂੰ ਪੰਥਕ ਘਵਾਉਂਦੇ ਆ, ਉਦੋਂ ਹੀ ਠੱਲ ਪਾ ਦਿੱਤੀ ਜਾਂਦੀ ਤੇ ਹੁਣ ਤੱਕ ਇਹ ਬੇਅਦਬੀਆਂ ਬੰਦ ਹੋ ਸਕਦੀਆਂ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਉਸ ਵੇਲੇ ਜਿਹੜੀ ਸਰਕਾਰ ਸੀਗੀ ਅਕਾਲੀਆਂ ਦੀ, ਉਹ ਕਹਿੰਦੇ ਹੈ ਤਾਂ ਕਹਿਣ ਨੂੰ ਤਾਂ ਪੰਥਕ ਸੀ, ਪਰ ਉਹ ਡੇਰੇਵਾਦ ਦੀਆਂ ਵੋਟਾਂ ਨਾਲ ਬਣੀ ਹੋਈ ਸਰਕਾਰ ਸੀ। ਔਰ ਉਹਦੇ ਮੁਖੀ ਜਿਹੜੇ ਸੀ, ਉਹ ਡੇਰਾਵਾਦ ਦੇ ਮੁਖੀ ਨੂੰ ਖੁਸ਼ ਕਰਨ ਵਿੱਚ ਹੀ ਲੱਗੇ ਹੋਏ ਸੀ। ਔਰ ਜਿਹਨੇ ਚਾਹੀਦਾ ਤਾਂ ਇਹ ਸੀ ਕਿ ਉਹ ਜਿਹੜੀ ਬੇਅਦਬੀ ਹੋਈ ਸੀ, ਉਹਦਾ ਮੁੱਖ ਦੋਸ਼ੀ ਜਿਹੜਾ ਸੀ ਉਹ ਬਲਾਤਕਾਰੀ ਸਾਧ ਰਾਮਰੀਤ ਸੀ, ਉਹਦੇ ਚੇਲੇ ਸੀ, ਉਹਨਾਂ ਨੂੰ ਫੜ ਕੇ ਜੇਲ੍ਹ 'ਚ ਭੇਜਿਆ ਜਾਂਦਾ ਔਰ ਉਹਨਾਂ ਨੂੰ ਹੁਣ ਤੱਕ ਸਜ਼ਾ ਹੋਈ ਹੁੰਦੀ। ਪਰ ਹੋਇਆ ਇਸ ਦੇ ਉਲਟ, ਉਹਨਾਂ ਨੂੰ ਸਗੋਂ ਬਚਾਇਆ ਗਿਆ ਅਤੇ ਹੁਣ ਵੀ ਬਚਾਇਆ ਜਾ ਰਿਹਾ। ਉਦੋਂ ਤੋਂ ਲੈ ਕੇ ਅੱਜ ਤੱਕ ਬੇਅਦਬੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ। ਅਖੀਰ ਜਿਹੜੇ ਆ ਫੌਜੀ ਰਣਬੀਰ ਸਿੰਘ, ਉਹ ਸਮਾਣੇ ਟਾਵਰ 'ਤੇ ਚੜ੍ਹ ਗਏ ਵੀ ਪਹਿਲਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀ ਬੇਅਦਬੀ ਕਿਸਮ ਦੀ ਕਾਨੂੰਨ ਬਣਾਓ ਅਤੇ ਬਾਅਦ ਮੈਂ ਇੱਥੋਂ ਉਤਰੂੰਗਾ। ਹੁਣ ਉਹ ਜਿਹੜਾ ਇਹ ਸਾਡੇ ਜਿਹੜੇ ਪੋਲੀਟਿਕਸ ਬੜੀ ਭਾਰੀ ਹੈ, ਹਰ ਜਗ੍ਹਾ ਸਾਡੇ ਸਿਆਸਤ ਹੈ। ਜਦੋਂ ਮੈਂ ਪੂਰਾ ਵਿਧਾਨ ਭਖ ਗਿਆ ਤਾਂ ਉੱਥੇ ਸਾਡੇ ਜਥੇਦਾਰ ਸਾਹਿਬ ਵੀ ਗਏ, ਅਕਾਲ ਤਖਤ ਦੇ ਗੜਗੱਜ ਸਾਹਿਬ, ਉੱਥੇ ਸਾਡੇ SCP ਦੇ ਪ੍ਰਧਾਨ ਵੀ ਗਏ, ਹੋਰ ਸੰਸਥਾਵਾਂ ਵੀ ਗਈਆਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਜੀ। ਦਾਸ ਨੇ 13 ਅਪ੍ਰੈਲ 2026 ਨੂੰ ਆਰਟੀਕਲ ਲਿਖਿਆ ਸੀਗਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੂਜੀਆਂ ਧਾਰਮਿਕ ਗ੍ਰੰਥਾਂ ਕਿਤਾਬਾਂ ਨੂੰ ਰੱਖਣਾ ਠੀਕ ਹੈ। ਉਹਦੇ ਵਿੱਚ ਦਾਸ ਨੇ ਪਹਿਲਾਂ ਹੀ ਲਿਖਤਾ ਸੀਗਾ ਕਿ ਅੱਜ ਤੁਸੀਂ ਕਾਨੂੰਨ ਬਣਾਉਣ ਲਈ ਟਾਵਰ 'ਤੇ ਚੜ੍ਹੇ ਹੋਏ ਜੀ, ਅਤੇ ਇਹ ਨਾ ਹੋਵੇ ਕਿ ਮੁੜ ਕੇ ਇਸ ਕਾਨੂੰਨ ਨੂੰ ਖਤਮ ਕਰਾਉਣ ਲਈ ਤੁਹਾਨੂੰ ਟਾਵਰ 'ਤੇ ਫਿਰ ਦੁਬਾਰਾ ਮੋਰਚਾ ਲਾਉਣਾ ਪਵੇ। ਪਰ ਅਫਸੋਸ ਕਿ ਉਸ ਗੱਲ 'ਤੇ ਧਿਆਨ ਨਹੀਂ ਦਿੱਤਾ ਗਿਆ। ਔਰ ਜੋ ਅੱਜ ਜਿਹੜੀ ਚੋਣ ਆ ਉਹ ਬੜੀ ਨੇੜੇ ਹੈ, ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਆ ਉਹ ਅਗਲੇ ਸਾਲ ਹੋਣੀ ਆ। ਉਹਨੂੰ ਮੁੱਖ ਰੱਖ ਕੇ ਆਪ ਪਾਰਟੀ ਜਿਹੜੀ ਆ ਉਹਨੇ ਚਾਹਿਆ ਵੀ ਮੈਂ ਕਿਉਂ ਨਾ ਕਾਨੂੰਨ ਬਣਾਤਾ ਤਾਂ ਕਿ ਮੈਨੂੰ ਉਸ ਵੋਟਾਂ ਦਾ ਉਹਦਾ ਫਾਇਦਾ ਮਿਲ ਸਕੇ। ਔਰ ਉਹ ਕਾਨੂੰਨ ਇੰਨੀ ਕਾਹਲੀ 'ਚ ਬਣਾਇਆ ਵੀ ਉਹਨੂੰ ਕਿਸੇ ਨੇ ਪੜ੍ਹਿਆ ਤੱਕ ਨਹੀਂ। ਮੈਨੂੰ ਤਾਂ ਇਹ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈਗਾ ਜਾਂ ਝਿਜਕ ਨਹੀਂ ਹੈਗੀ ਵੀ ਹੋ ਸਕਦਾ ਮੁੱਖ ਮੰਤਰੀ ਨੇ ਵੀ ਉਸ ਕਾਨੂੰਨ ਨੂੰ ਨਾ ਪੜ੍ਹਿਆ ਹੋਵੇ। ਅਤੇ ਜੋ ਕਾਨੂੰਨ ਦਾ ਬਣ ਗਿਆ, ਹੋ ਗਿਆ, ਸਾਰਾ ਕੁਝ ਹੋ ਗਿਆ, ਅਤੇ ਸਾਡੇ ਪ੍ਰਧਾਨ ਸਾਹਿਬ ਜਿਹੜੇ SCP ਸੀ ਉਹਨਾਂ ਵੀ ਉਹਦਾ ਸਵਾਗਤ ਕੀਤਾ। ਬਾਅਦ ਜਦੋਂ ਪਤਾ ਲੱਗਿਆ ਵੀ ਇਹ ਤਾਂ ਕਾਨੂੰਨ ਸਿੱਖਾਂ ਦੇ ਵਿਰੁੱਧ ਆ, ਫਿਰ ਇਹਨਾਂ ਦੀਆਂ ਅੱਖਾਂ ਖੁੱਲ੍ਹੀਆਂ। ਫਿਰ ਇਹਨਾਂ ਨੇ ਉਹਦੇ ਤੋਂ ਬਾਅਦ 'ਚ ਕਿਹਾ ਵੀ ਸਰਕਾਰ ਨੂੰ ਕਿਹਾ ਵੀ ਤੁਸੀਂ ਇਹ ਕਾਨੂੰਨ ਰੱਦ ਕਰੋ। ਹੁਣ ਜਿਹੜਾ ਕਾਨੂੰਨ ਬਣ ਗਿਆ ਉਹਨੂੰ ਰੱਦ ਕਰਾਉਣ ਲਈ SCPC ਜ਼ੋਰ ਲਾ ਰਹੀ ਆ, ਪਰ ਪਹਿਲਾਂ ਇਹਨਾਂ ਸਵਾਗਤ ਕਿਉਂ ਕੀਤਾ ਸੀਗਾ? ਪਹਿਲਾਂ ਨਹੀਂ ਸੋਚਿਆ ਵੀ ਇਹ ਕਾਨੂੰਨ ਸਾਡੇ ਵਿਰੁੱਧ ਜਾਊਗਾ। ਗੁਰੂ ਗ੍ਰੰਥ ਸਾਹਿਬ ਕਿਸੇ ਕਾਨੂੰਨ ਦੇ ਵਿੱਚ ਆਉਣਾ ਨਹੀਂ ਚਾਹੀਦਾ। ਅੱਜ ਸ਼ਾਇਦ ਉਸੇ ਕਾਨੂੰਨ ਨੂੰ ਵੇਖ ਕੇ ਮਹਾਰਾਸ਼ਟਰ ਦੀ ਸਰਕਾਰ ਵੀ ਜਿਹੜੀ ਆ ਉਹ 1956 ਦੇ ਸੋਧ ਕਰ ਰਹੀ ਆ ਤਾਂ ਕਿ ਅਸੀਂ ਵੀ ਉਹਨਾਂ ਵਰਤ ਕੇ ਤਾਂ ਅਸੀਂ ਵੀ ਉੱਤੇ ਕਬਜ਼ਾ ਕਰ ਲਈਏ। ਸੋ ਇਸ ਕਰਕੇ ਜਿਹੜਾ ਕਾਨੂੰਨ ਹੈ ਬਿਲਕੁਲ ਗਲਤ ਹੈ, ਇਹ ਨਹੀਂ ਸੀ ਬਣਨਾ ਚਾਹੀਦਾ। ਇਹ ਜਿਹੜਾ ਬਣ ਗਿਆ ਹੈ, ਜਦੋਂ ਬਣ ਵੀ ਗਿਆ ਸੀਗਾ, ਜਦੋਂ ਲੋਕਾਂ ਨੇ ਮੰਗ ਕੀਤੀ ਸੀਗੀ ਵੀ ਇਹ 'ਚ ਸੋਧ ਕਰੋ, ਅੱਗੇ ਵੀ ਸੋਧਾਂ ਹੁੰਦੀਆਂ ਜਾਂ ਸਾਡਾ ਦੇਸ਼ ਦਾ ਸੰਵਿਧਾਨ ਆ ਜਿਹੜਾ ਉਹਦੇ 'ਚ 100 ਤੋਂ ਉੱਤੇ ਸੋਧਾਂ ਹੋ ਚੁੱਕੀਆਂ, ਅਤੇ ਜੇ ਬੇਅਦਬੀ ਕਾਨੂੰਨ 'ਚ ਸੋਧ ਹੋ ਜਾਂਦੀ ਤਾਂ ਕੀ ਗਲਤ ਹੋ ਜਾਣਾ ਸੀਗਾ। ਪਰ ਇੱਥੇ ਸਿਆਸਤ ਭਾਰੂ ਆ। ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨਹੀਂ ਮੈਂ ਤਾਂ ਇਹਦੇ ਵਿੱਚ ਨਹੀਂ ਕਰੂੰਗਾ। ਜਦੋਂ ਹੁਣ SCPC ਨੂੰ ਲੱਗਾ ਵੀ ਇਹ ਨਹੀਂ ਮੰਨਦਾ, ਫਿਰ ਉਹਨਾਂ ਨੇ 29 ਜੂਨ ਨੂੰ ਇਸੇ 29 ਜੂਨ ਨੂੰ ਇੱਕ ਜਿਹੜੇ MLA ਨੂੰ ਸੱਦ ਲਿਆ, ਜਿਹੜੇ MLA ਨੇ ਪਾਸ ਕੀਤਾ ਸੀ। ਹੁਣ ਹੋਇਆ ਕੀ ਵੀ ਜਦੋਂ ਇਹ ਕਾਨੂੰਨ ਬਣ ਰਿਹਾ ਸੀ ਉਦੋਂ ਭਾਵੇਂ ਪ੍ਰਤਾਪ ਸਿੰਘ ਬਾਜਵਾ ਜਾਂ ਹੋਰਨਾਂ ਨੇ ਇਹਦਾ ਆਖਿਆ ਸੀ ਵੀ ਸਾਨੂੰ ਤੁਸੀਂ ਬਿਨਾਂ ਪੁੱਛੇ ਤੋਂ ਕਾਨੂੰਨ ਬਣਾ ਰਹੇ ਜੇ, ਤੁਸੀਂ ਇਹ ਕਾਹਲੀ ਨਾ ਕਰੋ, ਪਰ ਉਦੋਂ ਇੰਨਾ ਭੂਤ ਸਵਾਰ ਸੀਗਾ ਆਪ ਪਾਰਟੀ ਦੇ ਸਿਰ 'ਤੇ ਵੀ ਉਹਨਾਂ ਕਹੇ ਨਹੀਂ ਅਸੀਂ ਤਾਂ ਕਾਨੂੰਨ ਬਣਾਉਣਾ ਵਾ। 21 ਦਿਨ 'ਚ ਕਾਨੂੰਨ ਬਣ ਗਿਆ। ਦੱਸੋ ਜਿਹੜੇ ਕਿ 12 ਨੂੰ ਲੋਕਾਂ ਨੂੰ MLA ਨੂੰ ਮਿਲਦਾ ਵਾ ਇਹਦਾ ਏਜੰਡਾ, ਅਤੇ 13 ਨੂੰ ਪਾਸ ਹੋ ਰਿਹਾ। ਹੁਣ ਟਾਈਮ ਕਿਹੜਾ ਰਹਿ ਗਿਆ ਕਦੋਂ ਪੜ੍ਹੇਗਾ ਅਗਲਾ? ਇਹੀ ਕਾਰਨ ਹੈ ਵੀ ਜਦੋਂ ਜਥੇਦਾਰ ਸਾਹਿਬ ਨੇ ਪੁੱਛਿਆ ਵੀ ਤੁਸੀਂ ਕਾਨੂੰਨ ਪੜ੍ਹਿਆ, ਤਾਂ ਕਹਿੰਦੇ ਅਸੀਂ ਤਾਂ ਪੜ੍ਹਿਆ ਹੀ ਨਹੀਂ। ਅਤੇ ਜੇ ਪੜ੍ਹਿਆ ਨਹੀਂ ਤਾਂ ਤੁਹਾਨੂੰ ਫਿਰ ਪਤਾ ਕੀ ਹੈ 'ਚ ਲਿਖਿਆ ਕੀ ਆ? ਕਿਉਂ ਤੁਸੀਂ ਜਨਤਾ ਦੇ ਸਿੱਖਾਂ ਦੇ ਗੱਲ ਮੜਦਾ ਹੈ ਕਾਨੂੰਨ ਜਿਹੜਾ ਪੜ੍ਹਿਆ ਨਹੀਂ ਤੁਸੀਂ। ਸੋ ਇਸ ਕਰਕੇ ਇਹਦੇ ਜ਼ਿੰਮੇਵਾਰ ਜਿੱਥੇ
ਆਮ ਪਾਰਟੀ ਸਰਕਾਰ ਹੈ, ਮੁੱਖ ਮੰਤਰੀ ਹੈ, ਉੱਥੇ ਸਾਡੇ ਜਥੇਦਾਰ ਵੀ ਜ਼ਿੰਮੇਵਾਰ ਹੈ, ਸਾਡਾ ਜਿਹੜਾ ਆਪਣਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਉਹ ਵੀ ਜ਼ਿੰਮੇਵਾਰ ਹੈ। ਜਿਵੇਂ ਸਿੰਘ ਸਾਹਿਬ ਨੇ ਪੁੱਛਿਆ, ਜਿਹੜੇ ਸਿੱਖ ਮੰਤਰੀ ਸੀ ਜਾਂ ਸਿੱਖ ਐਮਐਲਏ ਸੀ, ਉਹਨਾਂ ਦੇ ਕੋਲੋਂ ਪੁੱਛਿਆ ਗਿਆ ਵੀ ਤੁਸੀਂ ਇਹ ਕਾਨੂੰਨ ਪੜ੍ਹਿਆ, ਤਾਂ ਉਹਨਾਂ ਨੇ ਆਖਿਆ ਜੀ ਨਹੀਂ ਅਸੀਂ ਥੋੜ੍ਹਾ ਜਿਹਾ ਪੜ੍ਹਿਆ, ਜਾਂ ਕਿਸੇ ਨੇ ਆਖਿਆ ਨਹੀਂ ਬਿਲਕੁਲ ਨਹੀਂ ਪੜ੍ਹਿਆ। ਤੇ ਇਹ ਵੀ ਹੋ ਸਕਦਾ ਜੀ ਜਿਹੜਾ ਕਾਨੂੰਨ ਤੁਸੀਂ ਲੋਕਾਂ ਦੇ ਉੱਪਰ ਲਾਗੂ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਹੈ, ਸਿੱਖਾਂ ਦੇ ਨਾਲ ਸੰਬੰਧਿਤ ਹੈ, ਉਹ ਕਾਨੂੰਨ ਤੇ ਬਣਾਉਣ ਜਾ ਰਹੇ ਹੋ, ਪਰ ਪੜ੍ਹਿਆ ਕਿਉਂ ਨਹੀਂ ਉਹ ਕਾਨੂੰਨ? ਇਹੀ ਤਾਂ ਗੱਲ ਹੈ ਨਾ, ਸਿਆਸਤ ਕਰਨੀ ਸੀ ਉੱਥੇ, ਵੋਟਾਂ ਵਾਸਤੇ ਸਭ ਕੁਝ ਹੋ ਰਿਹਾ ਸੀਗਾ, ਪਰ ਤਾਂ ਕਿ ਅਸੀਂ 1927 'ਚ ਇਹਦਾ ਫਾਇਦਾ ਲੈ ਸਕੀਏ। 12 ਤਰੀਕ ਨੂੰ ਤੁਸੀਂ ਉਹਨੂੰ ਪਾਉਂਦੇ ਜੇ ਸੋਸ਼ਲ ਮੀਡੀਆ ਤੇ ਆਪਣੇ ਚੈਨਲ ਤੇ ਜਿਹੜਾ ਵੀ ਉਹਨਾਂ ਦਾ ਹੈਗਾ ਵਾ, ਤੇ 13 ਤਰੀਕ ਨੂੰ ਤੁਸੀਂ ਪਾਸ ਕਰ ਦਿੰਦੇ ਉਹਨੂੰ ਬਿਨਾਂ ਕਿਸੇ ਗੱਲ ਤੋਂ। ਤੇ ਜਿਹੜੇ ਆਪੋਜੀਸ਼ਨ ਪਾਰਟੀਆਂ ਵਾਲੇ ਸੀ ਉਹਨਾਂ ਨੂੰ ਇਹ ਸੀ ਵੀ ਜੇ ਅਸੀਂ ਵਿਰੋਧ ਕੀਤਾ ਤੇ ਸਿੱਖ ਸਾਡੇ ਵਿਰੋਧ ਹੋ ਜਾਣਗੇ ਤੇ ਆਪ ਪਾਰਟੀ ਨੂੰ ਚੜ੍ਹ ਮਾਜੂਗੀ, ਲਓ ਜੀ ਅਸੀਂ ਤਾਂ ਕਾਨੂੰਨ ਲਿਆਂਦਾ ਸੀ, ਇਹਨਾਂ ਨੇ ਪਾਸ ਨਹੀਂ ਹੋਣ ਦਿੱਤਾ। ਇਸੇ ਤੋਂ ਡਰਦਿਆਂ ਕੋਈ ਐਮਐਲਏ ਨਹੀਂ ਬੋਲਿਆ, ਸਾਰਿਆਂ ਨੇ ਹੱਥ ਖੜੇ ਕਰਕੇ ਪਾਸ ਕਰਤਾ। ਜਦੋਂ ਇਹੋ ਜਿਹੀ ਤੁਸੀਂ ਕਾਨੂੰਨ ਪਾਸ ਕਰੋਗੇ, ਉਹਨੂੰ ਪਤਾ ਤੋਂ ਪਹਿਲਾਂ ਇੰਨਾ ਇੰਪੋਰਟੈਂਟ ਕਾਨੂੰਨ, ਉਹ ਵੀ ਗੁਰੂ ਗ੍ਰੰਥ ਸਾਹਿਬ ਬਾਰੇ, ਤਾਂ ਉਹਨੂੰ ਤੁਸੀਂ ਪੜ੍ਹੋ ਤੱਕ ਨਾ। ਇਸ ਤੋਂ ਵੱਡੀ ਮੈਨੂੰ ਅਫਸੋਸ ਵਾਲੀ ਕਿਹੜੀ ਗੱਲ ਹੈ? ਇਸ ਤੋਂ ਵੱਡੀ ਮਾੜੀ ਗੱਲ ਕਿਹੜੀ ਗੱਲ ਹੈ? ਅੱਜ ਕਸਟੋਡੀਅਨ ਦਾ ਜਿਹੜਾ ਆਪਣਾ ਅਰਥ ਹੈ, ਉਹ ਕਿਸੇ ਐਮਐਲਏ ਨੂੰ ਆਪੇ ਕਸਟੋਡੀਅਨ ਹੁੰਦਾ ਕੌਣ ਹੈ? ਹੁਣ ਮੈਂ ਗੁਰੂ ਗ੍ਰੰਥ ਸਾਹਿਬ ਰੱਖਿਆ, ਫਰਜ਼ ਕਰ ਲਓ ਮੇਰੇ ਤੋਂ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾਂਦਾ, ਪਾਠ ਕਰਦਾ, ਉੱਥੇ ਜਾ ਕੇ ਉੱਥੇ ਬੇਅਦਬੀ ਹੋ ਜਾਂਦੀ ਆ, ਤੇ ਫਿਰ ਜ਼ਿੰਮੇਵਾਰ ਤਾਂ ਮੈਂ ਹੋਇਆ, ਕਸਟੋਡੀਅਨ ਤਾਂ ਮੈਂ ਆ, ਫਿਰ ਰੱਖਿਆ ਤਾਂ ਮੈਂ ਆ, ਫਿਰ ਉਹਦੇ ਨਾਲ ਮੈਂ ਵੀ ਫਸ ਗਿਆ, ਉਹ ਤਾਂ ਫਸੂ ਨਾਲ ਮੈਂ ਵੀ ਫਸ ਗਿਆ। ਇਹ ਕਿਹੜਾ ਕਾਨੂੰਨ ਹੈ? ਸੋ ਇਸ ਕਰਕੇ ਕਾਨੂੰਨ ਜਿਹੜਾ ਵਾ ਇਹ ਗਲਤ ਸੀਗਾ, ਇਹ ਗਲਤ ਬਣਿਆ ਵਾ, ਕਾਹਲੀ 'ਚ ਬਣਿਆ ਵਾ, ਵੋਟਾਂ ਧਿਆਨ ਕਰਕੇ ਬਣਿਆ, ਔਰ ਇਹਦੇ 'ਚ ਬਹੁਤ ਵੱਡੀ ਸਿਆਸਤ ਆ, ਇਹਦੇ 'ਚ ਅਮੈਂਡਮੈਂਟ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਕਾਨੂੰਨ ਹੋਣਾ ਹੀ ਨਹੀਂ ਚਾਹੀਦਾ। ਜਦੋਂ 2008 ਦੇ ਵਿੱਚ ਕਾਨੂੰਨ ਬਣਿਆ ਸੀਗਾ, ਅਕਾਲੀਆਂ ਨੇ ਬਣਾਇਆ ਸੀ, ਉਹ ਵੀ ਗਲਤ ਸੀਗਾ। ਉਸੇ ਦੀ ਆੜ ਲੈ ਕੇ ਹੁਣ ਉਹਦੇ ਵਿੱਚ ਸੋਧ ਕਰਤੀ 1926 ਆਪਣਾ 29 ਜੂਨ ਨੂੰ। ਹੁਣ ਕੱਲ੍ਹ ਨੂੰ ਨਵੀਂ ਸਰਕਾਰ ਆਉਂਦੀ ਆ ਕੋਈ, ਉਹ ਇਸੇ ਆੜ ਦੇ ਵਿੱਚ ਲੈ ਕੇ ਕੋਈ ਨਵੀਂ ਸੋਧ ਕਰ ਦੋਗੀ, ਫਿਰ ਤੁਸੀਂ ਕੀ ਕਰੋਗੇ? ਜਿਵੇਂ ਪੰਜਾਬ ਦੇ ਦੂਜੇ ਮਸਲਿਆਂ ਤੇ ਸਿਆਸਤ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵੀ ਸਿਆਸਤ ਹੋਊ। ਫਿਰ ਹੋ ਰਹੀ ਆ, ਉਹਦੇ ਤਾਂ ਸਾਫ਼ ਹੀ ਸਿਆਸਤ ਹੋ ਰਹੀ ਆ। ਉਹਦੇ ਤਾਂ ਹਰ ਪਾਰਟੀ ਜਿਹੜੀ ਵੋਟਾਂ ਲੈਣੇ ਚਾਹੁੰਦੀ ਆ, ਕਿਸੇ ਨੂੰ ਸਿੱਖਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਨਾ ਤਾਂ ਆਪੋਜੀਸ਼ਨ ਕਰਨਾ ਚਾਹੁੰਦੀ ਸੀ। ਜੇ ਆਪੋਜੀਸ਼ਨ ਬੋਲਦੀ ਸੀ ਤੇ ਇਹਨਾਂ ਨੇ ਰੌਲਾ ਪਾ ਬਣਾ ਸੀਗਾ ਆਪਣਾ ਆਪ ਵਾਲਿਆਂ ਨੇ ਵੀ ਸਾਡੀ ਸਰਕਾਰ ਕਾਨੂੰਨ ਲਿਆਈ, ਇਹਨੇ ਬਣ ਨਹੀਂ ਦਿੰਦੇ। ਇਸੇ ਕਰਕੇ ਸਾਰੇ ਚੁੱਪ ਰਹੇ ਨਾ, ਸਾਰੇ। ਬਸ ਦੱਸਣ ਦੀ ਗੱਲ ਇਹ ਹੈ ਵੀ ਜਿਹੜੇ ਹੁਣ ਰੌਲਾ ਪਾ ਰਹੇ ਜੀ, ਇਹਦੇ ਹਾਈ ਕੋਰਟ ਚੈਲੰਜ ਹੋ ਜਾਏਗਾ ਜੀ, ਉਹ ਹੋ ਜਾਏਗਾ ਚੈਲੰਜ। ਜੇ ਚੈਲੰਜ ਕਰਨਾ ਸੀ ਕਿਸੇ ਸਿੱਖ ਐਮਐਲਏ ਨੇ ਤਾਂ ਪਹਿਲਾਂ ਕਰਦਾ, ਪਹਿਲਾਂ ਤਾਂ ਕਿਸੇ ਕੀਤਾ ਨਹੀਂ, ਤੇ ਜੋ ਹੁਣ ਪਾਸ ਹੋ ਗਿਆ ਹੁਣ ਚੈਲੰਜ ਕਿੱਦਾਂ ਕਰ ਦੂਗਾ ਕੋਈ? ਨਾਲੇ ਉਹ ਜਿਹੜੇ ਐਮਐਲਏ ਆਏ ਆ, ਉਹ ਐਜ ਐਮਐਲਏ ਨਹੀਂ, ਉਹ ਐਜ ਸਿੱਖ ਪੇਸ਼ ਹੋਏ ਉੱਥੇ। ਤਾਂ ਸਿੱਖ ਪਹਿਲਾਂ ਵੀ ਸੀ ਤੇ ਸਿੱਖ ਹੁਣ ਵੀ ਆ, ਤੇ ਸਿੱਖ ਜਦੋਂ ਐਮਐਲਏ ਦਾ ਨਾਂ ਵੀ ਹੋਣਾ ਉਦੋਂ ਵੀ ਹੋਣਾ ਉਹਨਾਂ, ਉਹ ਐਜ ਸਿੱਖ ਹੋਏ ਆ, ਤਾਂ ਸਿੱਖ ਜਿਹੜਾ ਆਪਣਾ ਵਿਚਾਰ ਪੇਸ਼ ਕਰ ਸਕਦਾ। ਆਪ ਸਰਕਾਰ ਦੇ ਜਿਹੜੇ ਐਮਐਲਏ ਨੇ ਜਾਂ ਮੰਤਰੀ ਨੇ, ਉਹ ਜਥੇਦਾਰ ਗੜਗੜ ਸਾਹਿਬ ਦੇ ਸਾਹਮਣੇ ਪੇਸ਼ ਹੋਏ, ਤਾਂ ਉਹਨਾਂ ਨੇ ਜਿਹੜੇ ਸਵਾਲ ਸੀ ਉਹਨਾਂ ਦੇ ਕਿਤੇ ਨਾ ਕਿਤੇ ਜਵਾਬ ਦੇਣ ਦੇ ਵਿੱਚੋਂ ਉਹ ਬੈਕ ਫੁੱਟ 'ਤੇ ਰਹੇ। ਕੀ ਲੱਗਦਾ ਜੀ ਫਿਰ ਜਿਹੜੀਆਂ ਚੀਜ਼ਾਂ ਉਹਨਾਂ ਨੇ ਸਵੀਕਾਰ ਕੀਤੀਆਂ ਵੀ ਭਵਿੱਖ ਦੇ ਵਿੱਚ ਇਹਨਾਂ ਚੀਜ਼ਾਂ 'ਤੇ ਜ਼ਰੂਰ ਅਮੈਂਡਮੈਂਟ ਹੋਊਗੀ, ਸੋਧ ਹੋਊਗੀ, ਇਹ ਲੱਗਦਾ ਕਿ ਮੁੱਖ ਮੰਤਰੀ ਕਰ ਸਕਣਗੇ, ਜਿੱਦਾਂ ਮੁੱਖ ਮੰਤਰੀ ਪਿਛਲੇ ਦਿਨਾਂ ਤੋਂ ਲਗਾਤਾਰ ਵਜੇਦ ਨਜ਼ਰ ਆ ਰਹੇ ਆ? ਨਾ, ਅਮੈਂਡਮੈਂਟ ਤਾਂ ਕਰਨੀ ਪੈਣੀ ਆ, ਜੇ ਨਹੀਂ ਕਰਨਗੇ ਤਾਂ ਉਲਟ ਜ਼ਿਆਦਾ ਬਦਨਾਮ ਹੋਣਗੇ। ਇਹ ਤਾਂ ਪਹਿਲਾਂ ਇਹੋ ਕੁਛ ਹੋਇਆ ਨਾ, ਸੁਖਬੀਰ ਬਾਦਲ ਪਹਿਲਾਂ ਉੱਥੇ ਮੰਨ ਆਇਆ 2 ਦਸੰਬਰ ਨੂੰ 24 'ਚ, ਤੇ ਮੈਂ ਗੁਨਾਹ ਕੀਤੇ ਆ ਜੀ, ਤੇ ਬਾਹਰ ਜਾਣ ਕੇ ਸਜ਼ਾ ਵੀ ਭੁਗਤ ਲਈ, ਸਾਰਾ ਕੁਛ ਕਰ ਲਿਆ, ਤੇ ਬਾਹਰ ਜਾਣ ਕੇ ਮੁੱਕਰ ਗਿਆ। ਚਾਹੀਦਾ ਤੇ ਸੀ ਜਦੋਂ ਸੁਖਬੀਰ ਬਾਦਲ ਮੁੱਕਰ ਗਿਆ ਸੀ, ਉਹਨੂੰ ਦੁਬਾਰਾ ਫੇਰ ਸੱਦਦੇ ਉੱਥੇ, ਉਹਨੂੰ ਫੇਰ ਸਜ਼ਾ ਲਾਉਂਦੇ ਵੀ ਦੱਸ ਤੂੰ ਉੱਥੇ ਮੰਨ ਕੇ ਤਾਂ ਹੁਣ ਕਿਉਂ ਮੁੱਕਰਿਆ? ਪਰ ਉੱਥੇ ਗੱਲ ਤਾਂ ਉੱਥੇ ਫੇਰ ਆ ਗਈ, ਉੱਥੇ ਬਾਦਲ ਦਾ ਕਬਜ਼ਾ ਵਾ, ਉਦੋਂ ਤੋਂ ਉਹਨੂੰ ਸੱਦਿਆ ਨਹੀਂ, ਹੁਣ ਇਹਨਾਂ ਨੂੰ ਸੱਦ ਲਿਆ। ਹੁਣ ਇਹ ਜੇ ਨਹੀਂ ਸੱਦਦੇ ਤੇ ਫਿਰ ਵੀ ਫਸਦੇ ਸੀਗੇ, ਤੇ ਜਾ ਕੇ ਕਾਨੂੰਨ ਪਾਸ ਕਰਤਾ ਤੇ ਫਿਰ ਉਲਟਾ ਫਿਰ ਫਸ ਗਏ, ਕਿਉਂਕਿ ਕਾਨੂੰਨ ਪੜ੍ਹਿਆ ਹੀ ਨਹੀਂ, ਬਿਨਾਂ ਕਾਨੂੰਨ ਪੜ੍ਹੇ ਤੋਂ ਪਾਸ ਕਰਤਾ। ਸੋ ਇਸ ਕਰਕੇ ਜੇ ਹੁਣ ਭੱਜਣਗੇ, ਪਹਿਲਾਂ ਤਾਂ ਸੁਖਬੀਰ ਬਾਦਲ ਨੇ ਖੀਰ ਬਣਾ ਕੇ ਸਵਾਹ ਪਾਤੀ ਸੀ ਵਿੱਚ, ਤੇ ਜੇ ਉਹ ਹੁਣ ਇਹ ਭੱਜਣਗੇ ਤੇ ਇਹ ਵੀ ਖੀਰ ਬਣਾ ਕੇ ਉਹਦੇ 'ਚ ਸਵਾਹ ਪਾਉਣ ਵਾਲੀ ਗੱਲ ਕਰ ਦੇਣਗੇ। ਇਸ ਕਰਕੇ ਹੁਣ ਇਹਨਾਂ ਨੂੰ ਭੱਜਣਾ ਨਹੀਂ ਚਾਹੀਦਾ, ਸੋਧ ਕਰਨੀ ਚਾਹੀਦੀ। ਸੋਧ ਜਿਹੜਾ ਏਜੰਡਾ ਜਾਣਾ ਉਹਦੇ 'ਚ ਇਹ ਥੋੜ੍ਹਾ ਲਿਖਿਆ ਜਾਣਾ ਵੀ ਇਹ ਦੇਸ਼ ਆ, ਅਕਾਲ ਤਖ਼ਤ ਦਾ ਦੇਸ਼ ਆ। ਉੱਥੇ ਜਨਤਾ ਦੀ ਮੰਗ ਹੈ ਨਾ, ਤੁਹਾਡੇ ਸਰਕਾਰ ਦਾ ਨੋਟ ਬਣਾਉਣਾ ਉਹਨਾਂ ਨੇ, ਅਸੀਂ ਇਹ 'ਚ ਸੋਧ ਕਰਨਾ ਚਾਹੁੰਦੇ। ਜੇ ਕਾਨੂੰਨ ਬਣਾਉਣਾ ਵੀ ਸੀ ਤੇ ਜੇ
ਉੱਥੇ ਸਿੰਘ ਸਾਹਿਬਾਨਾਂ ਦੀ ਜਾਂ ਐਸਜੀਪੀਸੀ ਦੀ ਕੋਈ ਸਿਧਾਂਤਕ ਐਂਗਲ ਤੋਂ ਰਹਿ ਵੀ ਲੈ ਲਈ ਜਾਂਦੀ ਤੇ ਇਹਦੇ ਵਿੱਚ ਕੋਈ ਅਤਕਥਨੀ ਵੀ ਨਹੀਂ ਸੀਗੀ। ਬਿਲਕੁਲ ਲੈਣੀ ਚਾਹੀਦੀ ਸੀ। ਉਹ ਸਿੱਖਾਂ ਦੀ ਜਿਹੜੀ ਸਰਮੌਰ ਜਨਤਾ ਸੰਸਥਾ ਵਾ ਉਹ ਐਸਜੀਪੀਸੀ ਆ, ਜਥੇਦਾਰ ਜਿਹੜਾ ਸਰਮੌਰ ਹੈ ਉਹਨਾਂ ਤੋਂ ਸਲਾਹ ਲੈ ਲੈਂਦੇ ਤਾਂ ਸ਼ਾਇਦ ਇਹਨਾਂ ਰੌਲਾ ਹੀ ਨਾ ਪੈਂਦਾ। ਪਰ ਗੱਲ ਤਾਂ ਉੱਥੇ ਵੀ ਉਹਦਾ ਉਹ ਕਹਿੰਦੇ ਸੀ ਵੀ ਇਹਨਾਂ ਨੇ ਸਮਝਿਆ ਵੀ ਉੱਥੇ ਬਾਦਲ ਦਲੀਆ ਉਹਦਾ ਕ੍ਰੈਡਿਟ ਕਦੇ ਉਹ ਨਾ ਲੈ ਜਾਣ। ਇੱਥੇ ਤਾਂ ਕ੍ਰੈਡਿਟ ਦਾ ਮਾਮਲਾ ਵਾ, ਕ੍ਰੈਡਿਟ 'ਚ ਫਸੇ ਹੋਏ ਆ, ਉਹ ਵੀ ਫਸੇ ਹੋਏ ਤੋਂ ਵੀ ਫਸੇ ਹੋਏ ਆ। ਇਹ ਕਰਕੇ ਇਹਨਾਂ ਨੇ ਉਹਨਾਂ ਤੋਂ ਸਲਾਹ ਨਹੀਂ ਲਈ, ਇਸੇ ਕਰਕੇ ਨਹੀਂ ਸਲਾਹ ਲਈ ਵੀ ਜਿਹੜਾ ਉਹਦਾ ਕ੍ਰੈਡਿਟ ਕਿਤੇ ਉਹ ਨਾ ਲੈ ਜਾਣ। ਤੇ ਜੇ ਸਲਾਹ ਲੈਣੀ ਚਾਹੀਦੀ ਸੀ, ਸਾਡੀ ਸਿੱਖਾਂ ਦੀ ਸੰਸਥਾ ਵਾ ਤਾਂ ਜ਼ਰੂਰ ਪੁੱਛਣਾ ਚਾਹੀਦਾ। ਕੋਈ ਕਾਨੂੰਨ ਧਾਰਮਿਕ ਕਾਨੂੰਨ ਬਣਾਉਣਾ ਵਾ ਤੁਸੀਂ ਉਹਦੇ ਬਾਰੇ ਸੋਚੋ, ਉਹਦੇ ਬਾਰੇ ਉਹਦੇ ਸੰਸਥਾ ਤੋਂ ਪੁੱਛੋ। ਜੇ ਤੁਹਾਨੂੰ ਠੀਕ ਲੱਗਦੀ ਆ ਤੁਸੀਂ ਆਮ ਜਨਤਾ ਤੋਂ ਪੁੱਛੋ, ਆਮ ਜਨਤਾ ਜਾਓ। ਉਹਨਾਂ ਨੇ ਕੀਤਾ, ਇੱਕ ਸੰਤਾਂ ਦਾ ਗਰੁੱਪ ਬਣਾਇਆ ਹੋਇਆ, ਉਹਨਾਂ ਨੂੰ ਪੁੱਛ ਲਿਆ। ਹੁਣ ਦੋਨੋਂ ਬੰਨੇ ਤਾਂ ਸੰਤ ਹੈ, ਇੱਕ ਬੰਨੇ ਸਰਕਾਰੀ ਹੋ ਗਏ, ਇੱਕ ਬੰਨੇ ਦੂਜੇ ਹੋ ਗਏ। ਜਿਵੇਂ ਵਡਾਲਾ ਜਾਂ ਭਾਈ ਖੋਸਾ ਉਹ ਚੈਲੰਜ ਕਰਦੇ ਨੇ ਸ਼ਰੇਆਮ, ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੇ ਵੀ ਰਹੇ ਨੇ, ਜਥੇਦਾਰ ਗੜਗੱਜ ਨੂੰ ਜਾਂ ਐਸਜੀਪੀਸੀ ਦੇ ਪ੍ਰਧਾਨ ਨੂੰ ਜਾਂ ਬਾਦਲਾਂ ਨੂੰ ਸ਼ਰੇਆਮ ਚੈਲੰਜ ਕਰਦੇ ਆ, ਤਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਇਸ ਵੇਲੇ ਜਿਹੜੇ ਲੋਕ ਸਰਕਾਰ ਦੇ ਪੱਖ ਦੇ ਵਿੱਚ ਭੁਗਤੇ ਜਾਂ ਕਹਿੰਦੇ ਨੇ ਕਿ ਅਸੀਂ ਸਹੀ ਆ, ਉਹਨਾਂ ਨੂੰ ਇਸ ਵੇਲੇ ਕਿੱਦਾਂ ਦਾ ਰੂਪ ਅਖਤਿਆਰ ਕਰਨਾ ਚਾਹੀਦਾ ਸੀ? ਉਹਨਾਂ ਨੂੰ ਤਾਂ ਮੌਕਾ ਮਿਲ ਗਿਆ, ਉਹ ਤਾਂ ਪਹਿਲਾ ਮੌਕਾ ਭਾਲਦੇ ਸੀਗੇ ਵੀ ਸਾਨੂੰ ਮੌਕਾ ਮਿਲੇ। ਹੁਣ ਕਿਹਨੂੰ ਨਹੀਂ ਪਤਾ ਵੀ ਸਾਰੇ ਜਿਹੜੇ ਉਹ ਸਰਕਾਰੀ ਬੋਲੀ ਬੋਲ ਰਹੇ ਆ, ਜਿਹੜੇ ਇਹਦੇ ਹੱਕ 'ਚ ਬੋਲ ਰਹੇ ਆ ਉਹ ਸਰਕਾਰੀ ਬੋਲੀ ਬੋਲ ਰਹੇ ਆ। ਕਿਹਨੂੰ ਨਹੀਂ ਪਤਾ, ਉਹ ਆਪਣੀਆਂ ਖੁਸ਼ੀਆਂ ਆਪਣੀਆਂ ਲੈਣੀਆਂ ਚਾਹੁੰਦੇ ਆ ਸਵਾ ਬਾਬਾ ਸਰਕਾਰ ਤੋਂ ਹੈ। ਇਸ ਕਰਕੇ ਅਸਲ ਕਸੂਰ ਜਿਹੜੀ ਸਾਰੇ ਜ਼ਿੰਮੇਵਾਰ ਉਹ ਐਸਜੀਪੀਸੀ ਤੇ ਬਾਦਲ ਧੜਾ ਜਿਹਨੇ ਅਕਾਲ ਤਖਤ ਨੂੰ ਵਰਤਿਆ ਆਧਾਰਕ ਬੱਚਾ, ਉਹਦੇ ਕਰਕੇ ਆਧਾਰ ਕਰਤਾ ਨਾ। ਅੱਜ ਜਥੇਦਾਰ ਨੂੰ ਉਹ ਨਚਾਇਆ ਜਾ ਰਿਹਾ ਕਠਪੁਤਲੀ ਬਣ ਕੇ। ਸਿੱਖਾਂ ਦੀ ਬੇਇੱਜ਼ਤੀ ਨਹੀਂ ਹੈਗੀ। ਇੱਕ ਸਿੱਖ ਕੌਮ ਦਾ ਸਰਮੌਰ ਜਥੇਦਾਰ ਹੋਵੇ ਤਾਂ ਉਹਨੂੰ ਤੁਸੀਂ ਨਚਾਓ ਇੱਕ ਕਠਪੁਤਲੀ ਦੀ ਤਰ੍ਹਾਂ, ਜਾਂ ਉਹਦੇ ਕਈ ਕੁਛ ਉਹਨੂੰ ਡਰਾਮੇ ਕਰੋ ਉਹਦੇ ਤੇ ਸਿੱਖਾਂ ਦੀ ਬੇਇੱਜ਼ਤੀ ਨਹੀਂ ਹੋ ਰਹੀ। ਇਹਨਾਂ ਕਰਕੇ ਹੋ ਰਹੀ ਹੈ, ਇਸ ਬਾਦਲ ਦਲ ਕਰਕੇ ਹੋ ਰਹੀ ਹੈ, ਕਿਉਂਕਿ ਇਹਨਾਂ ਨੇ ਜਥੇਦਾਰ ਨੂੰ ਵਰਤਿਆ। ਜੇ ਜਥੇਦਾਰ ਨੇ ਨਾ ਵਰਤਦੇ, ਜਥੇਦਾਰ ਨਿਰਪੱਖ ਹੁੰਦਾ ਤਾਂ ਅੱਜ ਇੱਥੋਂ ਤੱਕ ਪੋਜੀਸ਼ਨ ਨਹੀਂ ਸੀ ਪਣੀ, ਅੱਜ ਸਿੱਖਾਂ ਦੀ ਹਾਲਤ ਨਹੀਂ ਸੀ ਹੋਣੀ, ਅੱਜ ਇਹਨਾਂ ਨੂੰ ਜਥੇਦਾਰ ਨੂੰ ਇੱਦਾਂ ਬੇਇੱਜ਼ਤ ਕਰਨ ਦਾ ਮੌਕਾ ਨਹੀਂ ਸੀ ਮਿਲਣਾ। ਇਹਨਾਂ ਨੇ ਆਪ ਸਾਰਾ ਕੁਝ ਗਲਤ ਕਰਕੇ ਸਾਰੀਆਂ ਗਲਤੀਆਂ ਦੇ ਪਰਦੇ ਪਾਉਂਦੇ ਰਹੇ। ਕਿੱਦਾਂ ਜਥੇਦਾਰਾਂ ਨੂੰ ਲਾਉਂਦੇ ਰਹੇ। ਸਭ ਤੋਂ ਪਹਿਲਾਂ ਜਥੇਦਾਰ ਭੌਰੇ ਨੂੰ ਲਾਇਆ ਗਿਆ। ਭੌਰਾ ਸਾਹਿਬ ਦਾ ਕਸੂਰ ਇਹ ਸੀਗਾ ਵੀ ਉਹਨੇ ਤਲਵੰਡੀ ਸਾਹਿਬ ਨੂੰ ਸੱਦ ਲਿਆ ਸੀਗਾ। ਜਦੋਂ ਤਲਵੰਡੀ ਸਾਹਿਬ ਨੂੰ ਸੱਦ ਲਿਆ, ਤਲਵੰਡੀ ਤੋਂ ਪੇਸ਼ ਹੋਣਾ ਪਿਆ। ਤਲਵੰਡੀ ਤੋਂ ਟੌਰਾ ਪ੍ਰਧਾਨ ਉਦੋਂ ਯਾਰ ਸੀਗੇ। ਜਦੋਂ ਅਕਾਲੀ ਸਰਕਾਰ ਬਣੀ ਉਦੋਂ ਤੇ ਇੱਕ ਨਾਅਰਾ ਲਾਇਆ ਜਾਂਦਾ ਸੀ, ਇਸ ਰਾਜ ਦੇ 3 ਪਖੰਡੀ ਬਾਦਲ, ਤੌੜਾ ਤੇ ਤਲਵੰਡੀ। ਜਦੋਂ ਤਲਵੰਡੀ ਨੇ ਜਾ ਕੇ ਟੌਰੇ ਨੂੰ ਕਿਹਾ ਵੀ ਹੁਣੇ ਲਾਓ ਜਥੇਦਾਰ ਨੂੰ, ਉਸੇ ਵੇਲੇ ਟੌਰਾ ਸਾਹਿਬ ਨੇ ਹੁਕਮ ਕਰਤੇ ਵੀ ਜਥੇਦਾਰ ਨੂੰ ਲਾਇਆ ਜਾਂਦਾ, ਤਾਂ ਉਹਦੇ ਆਰਡਰ ਦੇ ਕੇ ਜਥੇਦਾਰ ਦੇ ਘਰ ਭੇਜਤੇ ਭੌਰਾ ਸਾਹਿਬ ਦੇ। ਤੇ ਭੌਰਾ ਸਾਹਿਬ ਕਹਿੰਦੇ ਉਦੋਂ ਇਸ਼ਨਾਨ ਕਰਨ ਚੱਲੇ ਸੀ। ਉਹਨਾਂ ਨੂੰ ਕਿਹਾ ਇਸ਼ਨਾਨ ਬਾਅਦ 'ਚ ਕਰਿਓ, ਪਹਿਲਾਂ ਦਰਸ਼ਨ ਕਰੋ। ਇਹ ਤਾਂ ਹਾਲਤ ਆ ਸਾਡੇ ਜਥੇਦਾਰ, ਜਿਹਨੂੰ ਅਸੀਂ ਸਰਬੌਰ ਜਥੇਦਾਰ ਮੰਨਦੇ ਆ। ਇਹਨਾਂ ਕਰਕੇ ਹੋਇਆ ਨਾ ਸਾਰਾ ਕੁਛ। ਜਿਸ ਤਰ੍ਹਾਂ ਮਨਜੀਤ ਸਿੰਘ ਨੂੰ ਆਪਣੀ ਜਾਨ ਬਚਾਉਣੀ ਪਈ ਬਾਥਰੂਮ 'ਚ ਵੜ ਕੇ, ਇਹ ਜਥੇਦਾਰ ਦਾ ਇਹ ਸ਼ੌਕ ਕੌਮ ਦਾ ਹੱਕ, ਜਥੇਦਾਰ ਹੋਣ ਦਾ ਇਹ ਹਾਲ ਹੋਣਾ ਹੁਣ ਚਾਹੀਦਾ। ਇਹਨਾਂ ਕਰਕੇ ਹੋਇਆ ਨਾ। ਜੇ ਮੈਂ ਆਪਣਾ ਜਥੇਦਾਰ ਪਵਨ ਸਿੰਘ ਨੂੰ ਜਦੋਂ ਲਿਆਂਦਾ ਉਦੋਂ ਹਾਥੀ ਚੜ੍ਹਾ ਕੇ, ਤੇ ਜਦੋਂ ਗਿਆ ਉਹਨੂੰ ਵਿਚਾਰੇ ਨੂੰ ਜੁੱਤੀ ਪਾਉਣੀ ਨਸੀਬ ਨਹੀਂ ਹੋਈ। ਕਿਹੜਾ ਜਥੇਦਾਰ ਇਹਨਾਂ ਜਿਹੜਾ ਛੱਡਿਆ, ਜਿਹੜਾ ਜਿਹਦੇ ਨਾਲ ਬੇਇੱਜ਼ਤੀ ਕਰਕੇ ਨਹੀਂ ਕੱਢਿਆ। ਅੱਜ ਸਾਡੇ ਸਿੱਖਾਂ ਦੀ ਸਰਮੌਰ ਜਨਤਾ ਹੋਵੇ, ਸੰਸਥਾ ਹੋਵੇ, ਉਹਦਾ ਜਥੇਦਾਰ ਚੁਣਨਾ ਹੋਵੇ, ਉਹਨੂੰ ਰੱਖਣਾ ਹੋਵੇ, ਉਹਦਾ ਕੋਈ ਨਿਯਮ ਹੀ ਨਾ ਹੋਵੇ ਕਿ ਉਹਨੂੰ ਪੁਆਇੰਟ ਕਿਹਨੂੰ ਕਰਨਾ, ਉਹਨੂੰ ਕਿੱਦਾਂ ਲਾਇਆ ਜਾਣਾ। ਇੱਕ ਆਮ ਪੀਐਨ ਸੇਵਾਦਾਰ ਜਿਹੜਾ ਦਫ਼ਤਰ 'ਚ ਕੰਮ ਕਰਨ ਵਾਲਾ, ਉਹ ਵੀ ਜਦੋਂ ਸੇਵਾ ਮੁਕਤ ਹੁੰਦਾ ਨਾ, ਉਹਦੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਭੇਜਿਆ ਜਾਂਦਾ। ਤਾਂ ਸਾਡਾ ਕੌਮ ਸਰਦਾਰ ਸਿੱਖ ਕੌਮ ਦਾ ਸਰਮੌਰ ਜਥੇਦਾਰ ਹੋਵੇ ਤਾਂ ਉਹਨੂੰ ਪੈਰੀ ਜੁੱਤੀ ਪਾਉਣ ਦੀ ਅੱਗ ਨਹੀਂ ਹੁੰਦੀ, ਉਹਨੂੰ ਭਜਾ ਦਿੱਤਾ ਜਾਂਦਾ। ਕਿੱਦਾਂ ਜਥੇਦਾਰ ਬਣੇ ਹੁਣ ਕਿ ਜੇ ਜਥੇਦਾਰ ਗਲਤ ਬਣਿਆ, ਗੜਗੱਜ ਤਾਂ ਅੱਜ ਲੋਕਾਂ ਦੀਆਂ ਗੱਲਾਂ ਸੁਣ ਰਿਹਾ। ਜੇ ਜਥੇਦਾਰ ਦੀ ਕੋਈ ਠੀਕ ਤਰ੍ਹਾਂ ਨਿਯੁਕਤੀ ਹੋਈ ਹੁੰਦੀ, ਠੀਕ ਤਰ੍ਹਾਂ ਉਹਨੇ ਚਾਰਜ ਲਿਆ ਹੁੰਦਾ, ਤਾਂ ਅੱਜ ਇਹ ਸਾਰਾ ਕੁਝ ਨਹੀਂ ਹੋਣਾ। ਇਹ ਸਿਰਫ ਸਾਰਾ ਕੁਝ ਜਿਹੜਾ ਵਾ ਇਹ ਬਾਦਲ ਦਲੀਆਂ ਕਰਕੇ ਹੋ ਰਿਹਾ, ਔਰ ਜਿਨ੍ਹਾਂ ਨੇ ਸਿੱਖ ਕੌਮ ਦੀ ਬਹੁਤ ਵੱਡੀ ਸੱਟ ਮਾਰੀ ਆ, ਔਰ ਹੁਣ ਵੀ ਮਾਰ ਰਿਹਾ। ਗਿੱਲ ਸਾਹਿਬ, ਕੀ ਲੱਗਦਾ ਕਿ ਜਿਹੜਾ 1 ਮਹੀਨੇ ਦਾ ਸਿੰਘ ਸਾਹਿਬਾਨ ਦੇ ਕੋਲੋਂ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮਾਂ ਲਿਆ ਪੰਜਾਬ ਦੇ ਵਿਧਾਇਕਾਂ ਨੇ, ਪੰਜਾਬ ਦੇ ਮੰਤਰੀਆਂ ਨੇ, ਤਾਂ 1 ਮਹੀਨੇ ਦੇ ਸਮੇਂ ਦੇ ਦਰਮਿਆਨ ਜਿਹੜਾ ਸਤਿਕਾਰ ਐਕਟ ਹੈ ਇਹਦੇ ਵਿੱਚ ਕੋਈ ਤਬਦੀਲੀ ਕਰ ਪਾਉਣਗੇ? ਕਰ ਸਕਦੇ ਆ, ਪਾਉਣ ਕਰਨ ਨੂੰ ਕੀ ਆ, ਸੈਸ਼ਨ ਸੱਦ ਕੇ ਕਰਨਾ ਹੀ ਆ। ਉਹ 'ਚ ਇਹ ਥੋੜ੍ਹਾ ਲਿਖਣਾ ਸਾਨੂੰ ਜਥੇਦਾਰ ਨੇ ਕਿਹਾ, ਇਹ ਨਹੀਂ ਦੇਖਿਆ ਜਾਣਾ। ਉਹ 'ਚ ਤਾਂ ਸਰਕਾਰ ਚਾਹੁੰਦੀ ਆ ਵੀ ਇਹ 'ਚ ਅਮੈਂਡਮੈਂਟ ਕਰਨੀ ਆ, ਉਹ ਕਰ ਸਕਦੀ ਆ, ਕੁਛ ਵੀ ਕਰ ਸਕਦੀ। ਸਰਕਾਰ ਦਾ ਅਧਿਕਾਰ ਹੈ।
ਇਹ ਕੋਈ ਹੈ ਇਹੋ ਜਿਹੀ ਗੱਲ ਨਹੀਂ ਹੈਗੀ, ਕੋਈ ਆਪਣਾ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਇਸ ਕਰਕੇ ਕਰ ਲੈਣੀ ਚਾਹੀਦੀ ਅਮੈਂਡਮੈਂਟ ਤਾਂ ਕਿ ਸਿੱਖ ਕੌਮ 'ਚ ਏਕਾ ਬਣਿਆ ਰਹੇ। ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸੰਜੀਦਾ ਮਸਲੇ ਦੇ ਉੱਪਰ ਸਤਿਕਾਰ ਐਕਟ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਲਾਗੂ ਕਰਨ ਦਾ ਦਾਅਵਾ ਕੀਤਾ ਗਿਆ, ਤਾਂ ਇਹਨਾਂ ਤਮਾਮ ਸਾਰੇ ਸਵਾਲਾਂ ਦੇ ਮੱਦੇਨਜ਼ਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਦੇ ਵੱਲੋਂ ਸਿੱਖ ਵਿਧਾਇਕਾਂ ਨੂੰ, ਸਿੱਖ ਮੰਤਰੀਆਂ ਨੂੰ ਪਿਛਲੇ ਦਿਨੀ ਤਲਬ ਕੀਤਾ ਗਿਆ ਸੀ ਔਰ ਤਮਾਮ ਸਾਰੀ ਜਿਹੜੀ ਸਮੀਖਿਆ ਤੁਹਾਡੇ ਸਾਹਮਣੇ ਨਿਕਲ ਕੇ ਸਾਹਮਣੇ ਆਈ ਕਿ 1 ਮਹੀਨੇ ਦਾ ਸਮਾਂ ਜਿਹੜਾ ਦਿੱਤਾ ਗਿਆ। ਤਾਂ ਦੇਖਣਾ ਹੋਵੇਗਾ ਇੰਨੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਪਰੇਖਾ ਨਿਕਲ ਕੇ ਸਾਹਮਣੇ ਆਉਂਦੀ ਹੈ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।